ਘਰ ਵਾ ਸਾਰਾ ਸਾਡਾ ਘਰ ਹੈ। ਆ ਇੰਨੇ ਬੰਦੇ ਕੋ ਇਕੱਠੇ ਕੀਤੇ ਇਹ ਵਿਆਹ ਤੇ ਆਏ ਨੇ। ਅੱਛਾ ਜੀ ਇਹ ਤਾਂ ਇੰਨਾ ਕੱਟ ਕੀਤਾ ਇਹ ਬੰਦਾ ਤੁਹਾਡਾ ਭਰਾ ਇਹ ਇਕੱਠ ਤੇਰੇ ਕੰਮ ਹੀ ਆਉਣਾ ਜਿਹੜਾ ਤੂੰ ਕੰਮ ਕੀਤਾ ਵਾ। ਇਹ ਮੁਲਾਜ਼ਮ ਅੱਛਾ ਮੁਲਾਜ਼ਮ ਹਾਂ ਵੈਰੀ ਗੁੱਡ ਅਸਲਾਮ ਅਲੈਕੁਮ ਭਾਈ ਅੱਛਾ ਸਰ ਮੈਂ ਇਹਨਾਂ ਦੇ ਵਾਲ ਸਾਹਿਬ ਕਿੱਥੇ ਮੈਂ ਉਹਨਾਂ ਕੋਲ ਪੁੱਛਣਾ ਸੀ ਕਿਹੜੀ ਪ੍ਰੋਟੀਨ ਦਿੰਦੇ ਰਹੇ ਹੋ ਇਹਨਾਂ ਨੂੰ ਬੜੀ ਭਰਮੀ ਜਵਾਨੀ ਹੈ ਜਨਾਬ ਬੱਲੇ ਕੋਈ ਅਲੱਗਾ ਸ਼ਾਇਦ ਪਾਈ ਇਹਨਾਂ ਨੂੰ ਇਹ ਇੰਨਾ ਰਚਾਅ ਉਦਾਂ ਨਹੀਂ ਬਣਦਾ ਭਾਈਆ ਇਹਦੇ ਬਾਹਰੋਂ ਖਰਾਕ ਮੰਗਵਾਈ ਆ ਇਹ ਇੱਥੋਂ ਦਾ ਕੰਮ ਨਹੀਂ ਹੈ ਬੜਾ ਗੁਦਮਾ ਕੰਮ ਆ ਰਜਮਾ ਕੰਮ ਨਹੀਂ ਹੁੰਦਾ ਜਿਹੜਾ ਰਜਮਾ जानू ਸਦਕੇ ਜਾਵਾਂ ऐसी बातें तो ना करना उसके साथ। ਭਾਈ ਪਤਾ ਕੀ ਗੱਲ ਕਰ ਕੀ ਲਊਗਾ ਤੁਸੀਂ ਬਸ ਇਹਦਾ ਅਖੀਰ ਵੇਖੋ। ਅੱਛਾ ਗੱਲ ਇਹ ਆ ਕਿ ਮੈਂ ਇਹਨਾਂ ਦੀ ਮੁਹੱਬਤ ਦੇ ਵਿੱਚ ਇਹਨਾਂ ਨੂੰ ਕਹਿ ਦਿੱਤਾ ਕਿ ਜਾਨੋ ਮੈਨੂੰ ਸਿਰਫ ਤੁਸੀਂ ਚਾਹੀਦੇ ਮੈਨੂੰ ਹੋਰ ਕੋਈ ਸ਼ੈ ਨਹੀਂ ਚਾਹੀਦੀ ਤੇ ਹੁਣ ਕੀ ਚਾਹੀਦਾ ਇਹ ਮੰਨ ਗਈ ਤੇ ਲੇਕਿਨ ਮੈਨੂੰ ਸਮਾਨ ਚਾਹੀਦਾ ਭਾਈ ਨਾ ਉਹ ਇੰਨਾ ਸਾਰਾ ਸਮਾਨ ਦਿੱਤਾ ਤੇ ਹੈ ਤੈਨੂੰ। ਭਾਈ ਨੇ ਮੇਰਾ ਪੌਣੇ ਮਰਲੇ ਦਾ ਮਕਾਨ ਆ ਜਿੱਥੇ ਮੈਂ ਰਹਿਣਾ ਅੱਛਾ ਉਹਦੇ ਵਿੱਚ ਆ ਇੰਨਾ ਸਮਾਨ ਆਉਣਾ ਪਤਾ ਕੀ ਮੈਨੂੰ ਨਾ ਸਮਾਨ ਚਾਹੀਦਾ ਵਾ ਪਤਾ ਜਾਂ ਤੇ ਆਪਣੇ ਘਰ ਮੈਨੂੰ ਰੱਖੋ ਤੇ ਮੇਰੇ ਕੋਲ ਸਾਡੇ ਘਰ ਤੇ ਮਾੜੇ ਮੰਜੇ ਆ ਵੀਰੇ ਤੇ 2 ਮਿੰਟ ਬਾਅਦ ਚੂਲਾ ਹਿਲਾ ਦਿਆ ਕਰਨੀ जानू ਕੀ ਚਾਹੀਦਾ ਕੀ ਹੈ ਤੈਨੂੰ? ਮੈਨੂੰ ਪੱਥਰ ਦਾ ਬੈੱਡ ਚਾਹੀਦਾ ਤੇ ਜੇ ਉਹ ਕਹਿੰਦੇ ਮੈਨੂੰ ਪੱਥਰ ਦਾ ਚਾਹੀਦਾ ਤੇਰੇ ਕੋਲ ਹੈ ਵਾ? ਭਾਈ 2-3 ਮਹੀਨੇ ਤਾਂ ਪੱਥਰ ਦਾ ਹੀ ਆ कौन नहीं है 2 ਮਹੀਨੇ ਕੱਢਣ ਦੀ ਦੇਰ ਆ ਮੁੜ ਕੇ ਨੇ ਆ ਪੱਥਰ ਹੋ ਜਾਣਾ ਅੱਛਾ ਇਹਨੂੰ ਐ ਲੱਗਣਾ ਜਿਵੇਂ ਗਿੱਲੀ ਲੱਕੜ ਦੇਖਣ ਡਈ जान ਸੱਚੇ ਜਾਵਾਂ तू मेरी गल सुन इधर ਜੀ अब्बा जी ने आना है ना ਆਪਾਂ ਜੀ ਤੇਰੇ ਆਉਣਗੇ ओदे पैरी पै जाना ਮੈਂ ਪੈਰੀ ਪੈਣਾ ਮੈਂ ਉਹਦੇ ਹੱਥੀ ਪੈ ਜਾਣਾ ਉਹਨੇ ਕੀਤਾ ਕੀ की कीता मैं ਇੰਨੀ ਦੇਖ ਤਾਂ ਸਹੀ ਪਰ ਇੰਨਾ ਸਮਾਨ ਨਹੀਂ ਹੁੰਦਾ ਜਿੰਨਾ ਇਹਦੇ ਕੋਲ ਆ ਵੀਰੇ अरे पैसे हो ना बड़ा हो जाता है पैसे होने चाहिए ਪਤਾ ਹੁੰਦਾ ਇਹਦਾ ਮਤਲਬ ਮੈਂ ਜੇ ਕਾਰੋਬਾਰ ਚੰਗਾ ਹੋ ਗਿਆ ਇਹ ਤੇ ਸ਼ਾਮਾਂ ਮੇਰੇ ਕੋਲ ਸੰਭਾਲੀਆਂ ਨਹੀਂ ਜਾਣੀਆਂ ਨਹੀਂ ਮੇਰਾ ਤਾਂ ਮਕਾਨ ਅੱਗੇ ਛੋਟਾ ਵੀ ਰਿਹਾ ਮੈਂ ਇਹਨਾਂ ਸਮਾਨ ਰੱਖਣਾ ਕਿੱਥੇ ਇਹਦਾ ਤਾਂ ਸਮਾਨ ਛੱਤ ਤੇ ਰੱਖਿਆ ਜਾਂਦਾ ਕਿਤੇ ਕਾਰੋਬਾਰ ਕਰਦੇ ਕੀ ਹੋ ਜਨਾਬ? ਕਾਰੋਬਾਰ ਜਨਾਬ ਮੇਰਾ ਕਾਰੋਬਾਰ ਬਹੁਤ ਅੱਛਾ ਕੀ ਜਨਾਬ ਕੰਮ ਕਰਦਾ? ਮੇਰਾ ਸਰ ਵਿਟਾਮਿਨ ਡੀ ਦਾ ਕਾਰੋਬਾਰ ਅੱਛਾ ਜੀ जान इधर आओ ਜੀ तुसी मेरी गल सुनो ਜੀ तुसी अब्बा जी नु मनाना वे ਆਪਾਂ ਜੀ ਤੇਰੇ ਨੇ ਮੰਨ ਜਾਣਾ ਵਾ ਆਪਾਂ ਜੀ ਤੇਰਾ ਮੰਨ ਜਾਣਾ ਵਾ। आराम नाल ਆਰਾਮ ਨਾਲ ਮੰਨ ਤੂੰ ਗੱਲ ਤੇ ਪਤਾ ਕੀ ਆ ਜੀ। ਅੱਬਾ ਜੀ ਨੂੰ ਮਨਾਉਣਾ ਔਖਾ ਹੀ ਕਿਉਂ ਇਹ ਤੇ ਮੰਨੀ ਹੁੰਦੀ ਆ। की ਅੱਬੇ बात ਪਾਈ करनी ਦੇਵਾਂ सीगे ਅੱਬਾ ਜੀ ਬੁਲਾਓ ਚਾਚਾ ਜੀ ਆਪਣਾ ਸਾਹਿਬ ਜੀ ਚਾਨੀ ਪੁੱਤਰੇ ਚਾਨੀ ਆ ਕਿਸੇ ਦਾ ਬੱਚਾ ਗੁੰਮਰਾਹ ਕਰ ਲਿਆ ਈ ਐਸ਼ ਫੁਕਤਾ ਨੂੰ ਇੱਥੇ ਤੂੰ ਕਿਉਂ ਬੜਨ ਦਿੱਤਾ अब्बा जी ਵੜ ਜਾਂਦਾ ਜੀ ਵੜ ਜਾਂਦਾ सॉरी अब्बा जी ਤੈਨੂੰ ਉਦੋਂ ਖਿਆਲ ਨਹੀਂ ਆਇਆ ਉਹ ਪਿਓ ਦੀ ਇੱਜ਼ਤ ਮਿੱਟੀ ਦੇ ਵਿੱਚ ਮਿਲਾ ਕੇ ਤੂੰ ਨੱਸ ਗਈ ਅੱਬਾ ਜੀ, ਇਹ ਕੌਣ ਹੈ ਇਹ ਇੱਜ਼ਤ ਉਹ ਆ ਕੇ ਜਿਹੜੀ ਮਿੱਟੀ 'ਚ ਨਹੀਂ ਮਿਲਣੀ ਇਹਨੇ ਮਿੱਟੀ ਲੈਦਾ ਕਰ ਦੇਣੀ ਆਪ ਲੈਦਾ ਹੋ ਜਾਣਾ अब्बा जी मेरे नाल ब्याह कर ले ਕੀ ਹੋਇਆ ਕੋ ਮੋਬਾਈਲ ਕੱਢ ਕਰਾ ਗਿਆ दिल उस पास होता है ਤੁਸੀਂ ਕਮ ਸੇ ਕਮ ਨਿਸ਼ਾਨੀ ਲਾਓ ਤੁਹਾਨੂੰ ਪਤਾ ਲੱਗੇ ਦਿਲ ਕਿੱਧਰ ਹੁੰਦਾ ਉਹ ਬਾਅਦ ਤੁਹਾਨੂੰ ਤਾਂ ਸਭ ਤੁਸੀਂ ਭੁੱਲ ਜਾਓਗੇ ਤੁਸੀਂ ਜੇ ਵੀ ਉਧਰ ਲਵਾਇਆ ਕਰੋ ਜਿੱਥੇ ਦਿਲ ਵਾ ਤਾਂ ਕਿ ਤੁਹਾਡੀ ਸਮਝ ਰਹੇਗਾ ਦਿਲ ਇੱਧਰ ਆ ਦਿਲ ਇੱਧਰ ਉਹ ਜ਼ੁਬਾਨ ਤੇ ਥੱਲੇ ਰੱਖਣ ਵਾਲੀ ਗੋਲੀ ਕਿੱਥੇ ਆ ਉਹ ਫੁਰ ਜਾਣੀ ਆ ਸਾਈਕਲ ਵਾਲੀ ਗੋਲੀ ਰੱਖੋ ਨਹੀਂ ਫੁਰਦੀ ਕੀ ਕੀਤਾ ਤੂੰ अब्बा जी मैं इन्हां नु दिल दे बैठी हां अब्बा जी ਓਏ ਇਹਨੂੰ ਦਿਲ ਦੇ ਦਿੱਤਾ हां जी ਓਏ ਤੇ ਰਸ਼ ਦੇ ਵਿੱਚ ਜਾਂਦਾ ਹੋਵੇ ਇਹਨੂੰ ਕੋਈ ਉਂਗਲ ਨਹੀਂ ਦਿੰਦਾ ਤੂੰ बेटा सियासत दा नपा मेरा ਚੰਗੇ ਖਾਨਦਾਨ ਚ ਵਿਆਹ ਹੋ ਗਿਆ ਬਈ ਔਰ ਮੇਰੀ ਇੱਜ਼ਤ ਮਿੱਟੀ ਦੇ ਵਿੱਚ ਮਿਲਾਤੀ ਆ ਤੂੰ अब्बा जी मैं दिल ਤੁਹਾਡੀ ਨਹੀਂ ਮਿਲੀ ਭਾਈ ਮੇਰੀ ਮਿਲ ਗਈ ਹੈ ਜਿਹੜੀ ਗੱਲ ਕੀਤੀ ਤੁਹਾਡੀ ਇੱਜ਼ਤ ਆ ਭਾਈ ਮਿਲ ਗਈ ਮੇਰੀ ਮੈਂ ਸਾਰੀ ਜ਼ਿੰਦਗੀ ਵਾਸਤੇ ਗੰਦਾ ਹੋ ਗਿਆ ਓਏ ਕੰਦੇ ਨਹੀਂ ਹੋਏ ਨੇ ਜਿਹੜਾ ਤੂੰ ਕੁੜੀ ਲੈ ਕੇ ਤੂੰ ਨਿਕਲ ਗਿਆ ਭਾਇਨ ਓਏ ਪਾਗਲ ਇਨਸਾਨ ਉਹਨਾਂ ਨੇ ਕਿੰਨੇ ਸ਼ਗਨ ਸੋਚੇ ਸੀ ਦੱਸ ਜ਼ਰਾ। ਉਹਨਾਂ ਨੇ ਕਿਹਾ ਸੀ ਕਿ ਆਪਣੀ ਚੰਗੜ ਬਰਾਦਰੀ ਚ ਕੁੜੀ ਨੂੰ ਦੇਣਾ ਪਰ ਲੇਕਿਨ ਤੂੰ ਭਾਇਨ ਬੇਫਿਕਰ ਹੋ ਜਾ ਇਹਨਾਂ ਨੂੰ ਚੰਗੜਾਂ ਨੂੰ ਬਹੁਤਾ ਮਜ਼ਾ ਨਾ ਆਵੇ ਤੇ ਪੈਸੇ ਵਾਪਸ ਓਏ ਕਾਕਾ तेरे को ਕਰਦਾ ਕੀ ਆ ਤੂੰ ਓਏ ਜੀ ਕਾਕਾ ਜੀ ਅੰਕਲ ਕਿੱਡਾ ਤੇਰਾ ਪੁੱਠੀ ਤੋਏ ਵਰਗਾ ਮੂੰਹ ਆ ਠੀਕ ਹੈ ਕੁੜੀਏ हां जी ਇੱਧਰ ਆ। अच्छा जी ਜੇ ਤੂੰ ਆਪਣੀ ਮਰਜ਼ੀ ਕਰ ਹੀ ਲਈਏ हां जी ਤੇ ਆਪਣੇ ਮੈਂ ਯੂਆਈ ਭਾਈ ਦੇ ਨਾਲ ਦੋ ਸਵਾਲ ਕਰਨੇ ਚਾਹੁੰਦਾ ਦੋ ਸਵਾਲ ਇਹ ਕਿਹੜੇ ਭਾਈ ਨਾਲ ਕਰਨੀ ਹੈ ਯੂਆਈ ਭਾਈ ਨਾਲ ਤੁਸੀਂ ਆਪਣੀ ਜ਼ਿੰਦਗੀ ਚੋਂ ਇਹ ਕੱਢਦੇ ਹੋ ਨਾ ਤੁਹਾਡੀ ਜ਼ਿੰਦਗੀ ਸਾਫ਼ ਸੁਥਰੀ ये कैसे हो सकता है? ਅਸੀਂ ਕੋਈ ਮਾਮੂਲੀ ਬੰਦੇ ਨਹੀਂ ਅਸੀਂ ਯਤੀ ਪੁਸ਼ਤੀ ਨਵਾਬ
ਸਾਡਾ ਉੱਚਾ ਖਾਨਦਾਨ ਆ। ਜੱਦੀ ਪੁਸ਼ਤੀ ਅੱਛਾ ਇਹ ਗੱਲ ਦੱਸ ਜੀ। ਸਹੀ ਸਹੀ ਦੱਸਣਾ। ਨਹੀਂ ਅੰਕਲ ਮੈਂ ਨਹੀਂ ਸਹੀ ਦੱਸਾਂਗਾ, ਮੇਰੀ ਮਰਜ਼ੀ, ਮੈਂ ਸਹੀ ਦੱਸਾਂ ਮੈਂ ਨਾ ਦੱਸਾਂ। ਜੇ ਮੇਰੀ ਬੱਚੀ ਨੇ ਜ਼ਿੱਦ ਕਰ ਹੀ ਲਈ ਹੈ, ਜੀ ਜੀ। ਹਾਂ ਇਹ ਦੱਸੀ ਕਾਕਾ ਤੇਰਾ ਕਾਰੋਬਾਰ ਕੀ ਹੈ? ਕਾਰੋਬਾਰ ਅੰਕਲ ਮੇਰਾ ਵਿਟਾਮਿਨ ਡੀ ਦਾ ਕਾਰੋਬਾਰ ਹੈ। ਵਿਟਾਮਿਨ ਡੀ? ਜੀ ਜੀ। ਇਹ ਕੀ? ਔਰੰਜ ਦਾ ਕੰਮ ਹੈ। ਔਰੰਜ ਯਾਨੀ ਔਰੰਜ ਟ੍ਰੇਨ? ਨਹੀਂ ਨਹੀਂ ਨਹੀਂ, ਮਾਲਟੇ ਦਾ ਕੰਮ ਹੈ ਮੇਰਾ। ਅੱਛਾ ਅੱਛਾ, ਬਾਲ ਹੋਣਗੇ ਤੁਹਾਡੇ? ਨਹੀਂ ਨਹੀਂ ਭਾਣ, ਸੁਧਾਰ ਮੰਡੀਆਂ ਪੱਲੀ ਲਈ ਦੀ 1300 ਦੀ 1400 ਦੇ ਦਿੱਤੀ। ਹਾਂ ਬੜਾ ਅੱਛਾ ਕਾਰੋਬਾਰ ਹੈ। ਜੇ ਕੋਈ ਮਾੜੇ ਮੋਟੇ ਪੈਸੇ ਹੈਗੇ ਮੈਨੂੰ ਦਿਓ, ਮੈਨੂੰ ਕੰਮ ਸਮਝ ਆ ਗਿਆ। ਹੁਣ ਤੇ ਮੇਰੀਆਂ ਪੱਲੀਆਂ ਵਿਗੜੀਆਂ ਹੀ ਬਹੁਤ ਆ, ਕਿਉਂਕਿ ਉੱਤੇ ਦੋ ਮੈਂ ਭਾਰੇ ਮਾਲਟੇ ਰੱਖਣੇ ਆ। ਉਹ ਉੱਤੇ ਜੇ ਦੋ ਭਾਰੇ ਰੱਖ ਦੇ। ਮੈਂ ਭਾਰੇ ਦਿਖਾਉਣੇ ਆ, ਛੋਟੇ ਮੇਰੇ ਆਪੇ ਨਿਕਲ ਜਾਣੇ। ਕੀ ਤੁਸੀਂ ਗੱਲ ਨਹੀਂ ਸਮਝੇ? ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਪਿੱਛੋਂ ਕਿੱਥੋਂ ਦੇ ਹੋ? ਭਾਣ ਪਿੱਛੋਂ ਦਾ ਤਾਂ ਕੋਈ ਰੌਲਾ ਨਹੀਂ। ਹੁਣ ਮੈਨੂੰ ਇਹ ਪੁੱਛੋ ਵੀ ਅੱਗੋਂ ਕਿੱਦਾਂ ਦੇ ਹੋ ਤੁਸੀਂ? ਅੱਗੋਂ ਮੇਰੀ ਜ਼ਿੰਦਗੀ ਖਰਾਬ ਲੱਗਦੀ ਮੈਨੂੰ। ਨਹੀਂ ਨਹੀਂ ਫਿਰ ਕਿਆ? ਤੁਸੀਂ ਸਮਝਦੇ ਨਹੀਂ ਪਏ। ਤੁਸੀਂ ਵੀ ਨਹੀਂ ਸਮਝ ਰਹੇ। ਤੁਸੀਂ ਇਹਨੂੰ ਕੀ ਪਾਉਂਦੇ ਰਹੇ ਹੋ? ਇਹਨੂੰ ਕਿੱਥੋਂ ਲੈ ਕੇ ਖਲ ਪਾਉਂਦੇ ਰਹੇ ਹੋ ਤੁਸੀਂ? ਚੌਥੀ ਵਾਰੀ ਪੁੱਛ ਬੈਠੇ ਆ ਕੀ ਪਾਉਂਦੇ ਨੇ। ਇੰਨਾ ਭਰਮਾ ਕੰਮ ਨਹੀਂ ਹੁੰਦਾ ਜਿੰਨਾ ਮੈਂ ਨਜ਼ਰ ਆਉਂਦਿਆ। ਸਾਲਿਆ ਉਹਦੇ ਨਾਲ ਪਾਉਂਦੇ ਨੇ। ਅੱਛਾ ਕਾਕਾ ਜੀ ਤੁਸੀਂ ਇਹ ਦੱਸੋ, ਜੀ ਜੀ। ਮੇਰੀ ਬੱਚੀ ਦਾ ਖੁਰਾਕ ਦਾ ਤੁਸੀਂ ਧਿਆਨ ਰੱਖਣਾ ਹੈ। ਖੁਰਾਕ ਜਿਹੜੀ ਮੇਰੀ ਅੰਦਰ ਆ ਉਹਦੇ ਨਾਲ ਗੁਜ਼ਾਰਾ ਹੋ ਜੂ ਤੇ ਬਾਹਰੋਂ ਲਿਆਉਣੀ ਪਊ। ਤੁਸੀਂ ਸਮਝਦੇ ਨਹੀਂ ਪਏ ਗੱਲ। ਇੱਕ ਅੱਧੀ ਖੁਰਾਕ ਨਾਲ ਇਹਨਾਂ ਦਾ ਕੁਝ ਨਹੀਂ ਬਣਨਾ। ਜਿਹੜੀ ਇਹਨਾਂ ਨੂੰ ਗਦਾਮ ਚਾਹੀਦਾ, ਗਦਾਮ। ਜਿਹੜੀ ਤੇਰੇ ਕੋਲ ਖੁਰਾਕ ਆ ਨਾ, ਜੀ ਜੀ। ਆ ਪੁਲ ਥੱਲੇ ਇੱਕ ਹਕੀਮ ਆ, ਅੱਛਾ, ਉਹਦੇ ਕੋਲ ਇੱਕ ਖੁਰਾਕ ਲੈ ਲਈ ਤਾਂ ਕਿ ਤੇਰੀ ਖੁਰਾਕ ਅੱਗੇ ਪਿੱਛੇ ਨਾ ਹੋਵੇ। ਜੇ ਉਹਦੀ ਖੁਰਾਕ ਸਹੀ ਆ, ਪੁਲ ਦੇ ਥੱਲੇ ਕਿਉਂ? ਉਹਨੂੰ ਤਾਂ ਪੁਲ ਦੇ ਉੱਤੇ ਆਉਣਾ ਚਾਹੀਦਾ। ਜੇ ਪੁਲ ਦੇ ਥੱਲੇ ਵਾਲਾ ਬੰਦੇ ਦੀ ਖੁਰਾਕ ਸਹੀ ਆ, ਉਤਲੇ ਦਾ ਕੀ ਹਿਸਾਬ ਹੋਏਗਾ ਭਾਈ? ਤੁਹਾਨੂੰ ਐਂ ਹੀ ਲੱਗੇਗਾ ਜਿਵੇਂ ਨੋਵਲਟੀ ਪੁਲ ਨਾਲ ਚੱਕੀ ਫਿਰਦਾ। ਸਾਲਿਆ ਫ੍ਰੀ ਸਪੀਚ ਹੀ ਨਾ ਹੋਵੇ ਤੇ। ਨਹੀਂ ਨਹੀਂ, ਲੇਕਿਨ ਮੈਂ ਤੈਨੂੰ ਮਸਲਾ ਕੀ ਹੈ? ਸਾਲਿਆ ਤੂੰ ਵਿਆਹ ਕਰਾ ਲਿਆ, ਆਪਣਾ ਛਿਲਾ ਕਰਾ ਪਹਿਲੇ ਟਾਈਮ ਨਾਲ। ਲੇਕਿਨ ਗੱਲ ਇਹ ਆ ਆ ਕਿ ਕੁੜੀ ਛਿਲੇ ਤੇਰੇ, ਬਹੁਤ। ਇਹ ਕੁੜੀ ਤੇਰੇ ਲੈਣ ਵਾਲੀ ਸੀ। ਤੇ ਭਾਈ ਨੂੰ ਕੁੜੀ ਲੈਣ ਵਾਲੀ ਨਹੀਂ, ਤੇਰੀ ਕੁੜੀ ਲੈਣ ਵਾਲੀ ਸੀ। ਭਾਈ ਨੂੰ ਮੈਂ ਕਿਹੜਾ ਲਈ ਆ? ਮੈਨੂੰ ਤਾਂ ਮਿਲ ਗਈ। ਮੈਂ ਜੇ ਅਗਰ ਮੈਂ ਸੋਚ ਕੇ ਲੈਂਦਾ ਤਾਂ ਮੈਨੂੰ ਮਿਲਣੀ ਸੀ। ਇਹ ਤਾਂ ਅਚਾਨਕ ਹੀ ਮੇਰੇ ਮੱਥੇ ਲੱਗੀ ਆ। ਕਾਕਾ ਜੀ ਗੱਲ ਸੁਣੋ। ਜੀ ਅੰਕਲ। ਆਖਰੀ ਸਵਾਲ, ਬੱਚੀ ਨੂੰ ਹੱਥ ਪੱਕਾ ਪਾਈ। ਕਿੰਨਾ ਕੁ ਪੱਕਾ ਪਾਵਾਂ? ਹੱਥ ਦੇ ਨਾਲੋਂ ਲੱਤ ਨਾ ਪਾ ਦਿਆਂ। ਲੱਤ ਪਾਉਣਾ ਵੀ ਮੈਂ ਉਹਨੂੰ ਪੱਕਾ ਪਾਇਦਾ ਫੜ ਕੇ ਰੱਖਾਂਗਾ। ਅੰਕਲ ਤੁਸੀਂ ਬੇਫਿਕਰ ਹੋ ਜਾਓ, ਤੁਹਾਡੀ ਬੱਚੀ ਜਿਹੜੀ ਹੈ ਨਾ ਖੁਸ਼ ਤਾਂ ਨਹੀਂ ਹੋਣੀ। ਖੁਸ਼ ਰੱਖੋ, ਖੁਸ਼। ਬੱਚੀ ਤੁਹਾਡੀ ਇੰਨੀ ਖੁਸ਼ ਨਹੀਂ ਮੈਂ ਰੱਖ ਸਕਦਾ। ਤੁਸੀਂ ਆਪਣੇ ਤਲਕ ਵਾਲੇ ਨੂੰ ਫੋਨ ਕਰ ਲਓ। ਮੈਂ ਤਾਂ ਅੰਕਲ ਜੀ ਮਾੜੀ ਮੋਟੀ ਖੁਸ਼ੀ ਦੇ ਸਕਦਾ, ਜਿਵੇਂ ਬਸ। ਜੇ ਤੁਹਾਡੇ ਮੈंने ਕਿਹਾ ਸੀ ਮੇਰੇ 'ਚ ਬੜੀ ਤਾਕਤ ਹੈ। ਨੇ ਤੁਹਾਡੇ ਜ਼ਹਿਨ 'ਚ ਆ ਵੀ ਹਾਂ ਉਹ ਖੁਸ਼ੀ ਨਹੀਂ ਮੈਂ। ਮੇਰੀ ਤਾਂ ਸਾਰੀਆਂ ਵਾਇਰਿੰਗ ਨਜ਼ਰ ਆਉਂਦੀ ਭਾਈ। ਮੇਰੀ ਤਾਂ ਹਰ ਸ਼ਾਇ ਉੱਤੇ ਫਿਰਨ ਡਈ ਆ ਦੇਖ। ਮੈਂ ਤਾਂ ਮਰ ਗਿਆ। ਹਾਂ ਮੇਰੀ ਤਾਂ ਖੁਸ਼ੀ ਆ ਭਾਈ। ਇਹ ਤਾਂ ਜੇ ਗੁਜ਼ਾਰਾ ਕਰ ਸਕਦੇ ਮੇਰੇ ਨਾਲ ਤੋੜ ਦਿਓ। ਦਿਲ ਕਰੇ ਇਹਦੀ ਖੁਸ਼ੀ ਇਹਨੂੰ ਚੁੱਕ ਕੇ ਸਾਹਮਣੇ ਪਵੇ। ਨਹੀਂ ਮੇਰੇ ਕਹਿਣ ਦਾ ਮਤਲਬ ਹੈ ਕਿ ਮੇਰੀ ਬੱਚੀ ਦਾ ਖਿਆਲ ਰੱਖਣਾ। ਖਿਆਲ ਤੁਸੀਂ ਰੱਖਣਾ ਜੀ। ਜੇ ਤੁਸੀਂ ਇੰਨੀ ਦੇਰ ਰੱਖਿਆ ਤੇ ਤੁਹਾਡੀ ਗੱਲ ਨਹੀਂ ਨਾ ਮੰਨੀ ਤੇ ਉਹਨੇ ਮੇਰੀ ਵੀ ਨਹੀਂ ਮੰਨਣੀ ਭਾਈ। ਨਹੀਂ ਤੁਸੀਂ ਕੋਸ਼ਿਸ਼ ਤੇ ਕਰੋ ਨਾ। ਇਹ ਕੋਸ਼ਿਸ਼ ਵਾਲਾ ਕੰਮ ਨਹੀਂ ਪਾਏ ਨੇ, ਜੁਰਤ ਵਾਲਾ ਕੰਮ। ਇਹ ਤੇ ਕੋਸ਼ਿਸ਼ਾਂ ਸਾਰੀਆਂ ਨਾਕਾਮ ਕਰਨ ਵਾਲਾ ਕੰਮ ਆ ਭਾਈ। ਬਲਡਨ ਬਹੁਤਾ ਵਾ, ਬਲਡਨ ਬਹੁਤਾ। ਸਵਾ ਮਰਲੇ ਦਾ ਮਕਾਨ ਆ ਸਾਡੇ, ਤਾਂ ਮਕਾਨ ਚੋਂ ਹਰ ਸ਼ਾਇਦ ਹੀ ਬਾਹਰ ਆਉਣੀ। ਛੋਟੀ ਜੀ ਸਾਡੀ ਲੈਟਰਿਨ ਹੈ, ਇਹਦੀ ਬਾਹਰ ਬਹੂਗੀ ਐ। ਭਾਈ ਸਾਡਾ ਮਕਾਨ ਸਵਾ ਮਰਲੇ ਦਾ। ਮੈਨੂੰ ਦੱਸੋ ਮੈਂ ਤਾਂ ਕੰਮ। ਅਰੇ ਤੁਹਾਡੇ ਭੈਣ ਭਰਾ ਕਿੰਨੇ ਨੇ? ਭੈਣ ਭਰਾ ਮੇਰਾ ਕੋਈ ਨਹੀਂ ਭਾਈ, ਮੈਂ ਇਕੱਲਾ ਹੀ ਆ। ਇਹ ਇਕੱਲੇ ਕਿਉਂ? ਸਵਾ ਮਰਲੇ ਦੇ ਮਕਾਨ 'ਚ ਕਿੰਨੀ ਕੁ ਲਾਈਨ ਲਵਾ ਦਿੰਦਾ ਮੈਂ। ਭਾਈ ਆਪਣੇ ਮਾਪਿਓ ਦਾ ਦਾਜ ਨਹੀਂ ਲੱਗਣ ਦਿੱਤਾ। ਮੈਂ ਖੰਘਦਾ ਹੀ ਰਿਹਾ। ਉਹਨਾਂ ਨੇ ਕਿਹਾ ਪਤਾ ਨਹੀਂ ਜਾਗਣ ਡਿਆ। ਮੈਂ ਤਾਂ ਖਲਾਰਾ ਬਚਾਇਆ। ਕੋਈ ਇੱਕ ਅੱਧਾ ਭਰਾ ਹੋਰ ਹੋ ਜਾਂਦਾ, ਉਹਦੇ 'ਚ ਜਾਇਦਾਦ ਦੇ ਰੌਲੇ ਬਣੇ ਰਹਿਣੇ ਸਾਡੇ। ਹੁਣ ਤੈਨੂੰ ਪਤਾ ਤੇਰੇ ਅੱਬੇ ਨੇ ਖੰਗੀ ਜਾਣਾ ਕਿ ਮੇਰਾ ਪੁੱਤ ਬਚ ਜਾਵੇ। ਇਸ ਗੱਲ ਦਾ ਪਤਾ ਤੈਨੂੰ? ਠੀਕ ਹੈ ਮਹਾਰਾਜ ਠੀਕ ਹੈ। ਲੱਗਾ ਜੱਟ ਪਾ ਹੱਥਾਂ ਛੱਤ ਤੇ ਸਾਰੀ ਦੁਨੀਆ ਮਾਰੀ ਗਈ ਉਡੀਕ ਮੈਨੂੰ ਮਾਰੀ ਗਈ ਉਡੀਕ ਮੈਨੂੰ ਆ ਗਈ ਤਰੀਕ ਤੈਨੂੰ। ਇਹ ਅੰਦਰ ਗਾਣਾ ਹੀ ਆ ਨਾ। ਨਹੀਂ ਨਹੀਂ
ਅੱਛਾ ਬੇਟਾ ਜੀ ਠੀਕ ਹੋ ਗਿਆ। ਹੋਰ ਪਾਸੇ ਤੁਰਨ ਡਿਆ ਅੰਕਲ ਆ ਬੰਦਾ ਗਾਣੇ ਸਹੀ ਨਹੀਂ ਗਾਉਂਦਾ ਇਹ ਬਹੁਤ ਗੰਦਾ ਸੀ ਠੀਕ ਹੈ ਬੇਟਾ ਜੀ ਤੁਹਾਡੀ ਚੁਆਇਸ ਅੱਛੀ ਹੈ। ਹਾਂਜੀ ਅੱਬਾ ਜੀ। ਮੈਂ ਖੁਸ਼ ਹੋਇਆ। ਅੱਛਾ ਜੀ। ਤੁਸੀਂ ਤੇ ਖੁਸ਼ ਹੋ ਗਏ ਮੈਨੂੰ ਆਪਣਾ ਸਮਝ ਨਹੀਂ ਆਉਂਦੀ ਮੈਂ ਕਿੱਦਾਂ ਖੁਸ਼ ਹੋਊਂਗਾ ਇਤਫਾਕ ਰੱਖਣਾ ਇਤਫਾਕ ਦਾ ਕੋਈ ਸਰੀਆ ਸੁਰੀਆ ਲਿਆਉਣਾ ਪੈਣਾ ਵਾ ਮੇਰੇ ਹੱਥ ਤੋਂ ਬਸ ਉਹ ਗੱਲ ਬਾਹਰ ਆ ਇਤਫਾਕ ਯਾਨੀ ਮੁਹੱਬਤ ਤੇ ਕਰਾਂਗੇ ਜੀ ਹੁਣ ਜਿੰਨੇ ਕੁ ਜੋਗੇ ਹੈਗੇ ਉਨੀ ਕੀ ਆ ਹੁਣ ਇਹ ਤਾਂ ਅਸੀਂ ਹੁਣ ਜੇ ਆਪਣਾ ਬਾਹਰ ਅੰਦਰ ਵੀ ਜਾਣਾ ਹੋਣਾ ਤੁਹਾਡਾ ਪਤਾ ਵੀ ਸਾਡਾ ਕੰਮ ਇਦਾਂ ਦਾ ਸਵੇਰੇ ਸਵਖਤੇ ਉੱਠਣਾ ਪੈਂਦਾ ਇਹਨੇ ਤਾਂ ਨਹੀਂ ਉੱਠਣ ਦੇਣਾ ਮੈਨੂੰ ਇਹ ਤਾਂ ਮੈਨੂੰ ਇਹਨੇ ਮੈਨੂੰ ਕੰਮ ਹੀ ਸ਼ਾਮ ਦਾ ਸ਼ੁਰੂ ਕਰਾਉਣਾ 5 ਵਜੇ ਪੱਲੀਆਂ ਵੇਚਣ ਤੈਨੂੰ ਕੋਈ ਅਚਾਨਕ ਬੰਦਾ ਦਿਸੇ ਨਾ ਹਾਂਜੀ ਹਾਂਜੀ ਲੜੀ ਨਾ ਉਹਨੂੰ ਆਪਣਾ ਹਮਦਰਦ ਸਮਝੀ। ਹਾਂ ਨਹੀਂ ਲੜਨਾ ਖਾ ਲਿਆ ਆਪਾਂ ਬੜਾ ਸੋਹਣਾ ਮੁਹੱਬਤ ਕਰ ਆਓ ਜੀ। ਆਪਾਂ ਲੜਨ ਵਾਲੇ ਬੰਦੇ ਤਾਂ ਹੈ ਮੈਂ ਨਹੀਂ ਆਪਾਂ ਲੜਨ ਵਾਲੇ ਬੰਦੇ ਤਾਂ ਹੈ ਹੀ ਨਹੀਂ ਜਾਨੂ ਮੈਂ ਤਾਂ ਸੀਟਾਂ ਲੈਣਗੇ ਨਹੀਂ ਮੁੜ ਕੇ ਆਉਣਾ जिस्म कर्म करना बहुत ये बेटा नहीं रे 1 मिनट च पालना लपेटा ਫੇਰ ਮੈਨੂੰ ਨਹੀਂ ਪਤਾ ਮੈਂ ਚੱਲੀ ਆਂ ਥੱਲੇ नानी थले ना ਓਏ जाइए ਮੈਂ ਠੰਡੀ ਹੋਈ ਵੀ ਮੈਂ ਇਹਨਾਂ ਦੇ ਨਾਲ ਲੱਗਾਂਗੀ ਗਰਮ ਹੋ ਜਾਗੀ ना नानी ये उधर ठंडे हुए बैठे आ ਉਹ ਨਹੀਂ ਠੰਡੇ ਜਾ ਕੇ ਤਲਾਸ਼ੀ ਲੈ तलाशी तुम ला तेरे को तलाशी लेने वाला सामान है कि मेरे तो तेरियां तो तलाशियां लेने वाला टुर गया छड़ गया ਕੋਈ ਜਿੱਦਾਂ ਹੁਣ ਦੇਖਣਾ ਦਿਓ ਸਾਡਾ ਦਿਲ ਖੁਸ਼ ਹੋ ਜਾਂਦਾ ਲੇਕਿਨ ਅਸੀਂ ਵੀ ਤੁਹਾਡੇ ਹਮਦਰਦ ਆ ਹਾਂ ਜਿੱਡੇ ਮਰਜ਼ੀ ਗੌਰ ਨਾਲ ਦੇਖੋ ਲੇਕਿਨ ਇੱਕ ਦੋ ਵਾਰੀ ਇੰਜ ਕਰ ਲਿਆ ਕਰੋ ਉਹ ਕੱਫੇ ਦਾ ਮਸਲਾ ਨਹੀਂ ਬਣਦਾ ਅੱਛਾ कुड़िया कौन है तू ਏ ਮੈਂ ਨਾ ਅੱਜ ਬੜੀ ਟੈਨਸ਼ਨ ਚ ਆ। ना नहीं बस कुड़िया ये है। टेंशन टेंशन साडे नाल भी बनी पई आ मेरा पोता ਇਹਦਾ ਨਾ मैं ब्याह करना चाਹੁੰਦੀ ਓਏ, ਕਿੰਨਾ ਕਿਊਟ ਹੈ ਤੇਰਾ ਪੁੱਤਰ ਲੈ ਪੁੱਤ ਮੇਰਿਆ ਹੁਣ ਆਪੇ ਦੇਖ ਕੇ ਫੈਸਲਾ ਕਰ ਲੈ ਵਿਆਹ ਕਰਾਉਣਾ ਕਿ ਨਾਲ ਕਿਸੇ ਦਾ ਹਿੱਸਾ ਪਾਉਣਾ ਪਹਿਲੇ ਅੰਮੀ ਇਹਦੀ ਉਮਰ ਪੁੱਛ ਲਾ ਉਮਰ ਕੁੜੀਆਂ ਤੇਰੀ ਕਿੰਨੀ ਆ 60 ਸਾਲ 60 ਸਾਲ ਫੇਰ ਤਾਂ ਪੁੱਤ ਉਹਦੇ ਹਰ ਸ਼ਾਇਦ ਤੌਲੇ ਆ ਗਏ ਹੋਣੇ 60 ਸਾਲ ਉਮਰ ਪੁੱਤ ਬਹੁਤ ਹੁੰਦੀ ਹੈ 60 ਸਾਲ ਇਹਦਾ ਮਤਲਬ 52 ਸਾਲ ਵੱਡੀ ਹੈ ਮੇਰੇ ਨਾਲੋਂ ਪੁੱਤ ਮੇਰਿਆ ਜੇ ਪਮੀਤਾ 52 ਸਾਲ ਵੱਡੀ ਹੈ ਤੇ ਤੋਂ ਪਿੱਛੇ ਤਾਂ 8 ਸਾਲ ਬਚਦੇ ਆ 8 ਸਾਲਾਂ ਦਾ ਤੂੰ ਤੂੰ ਮਾਂ ਹੈ ਮੇਰੀ ਤੈਨੂੰ ਨਹੀਂ ਪਤਾ ਨਾ ਪੁੱਤ ਮੈਨੂੰ ਤਾਂ ਪਤਾ ਵਾ ਤੂੰ ਤਾਂ ਮੇਰੇ ਆ ਬੱਚਿਆ 46 ਟੱਪਿਆ ਹੋਇਆ ਵਾ ਮੇਰੇ ਆ ਬੱਚਿਆ ਉਦੋਂ ਛਿਲਿਆਂ ਦਾ ਰੌਲਾ ਨਹੀਂ ਸੀ ਹੁੰਦਾ ਜਦੋਂ ਦਾ ਤੂੰ ਹੋਇਆ ਵਾ ਉਦੋਂ ਆਪ ਹੀ ਲੋਕ ਘਰਾਂ 'ਚ ਕੇਸ ਕਰਦੇ ਹੁੰਦੇ ਸੀ ਆ ਹੁਣ ਜਿਹੜੀ ਕੁੜੀ ਆਈ ਇਹਨੂੰ ਤਾਂ ਪੁੱਛ ਲਓ ਓਏ ਐਡਾ ਸੋਹਣਾ ਮੁੰਡਾ ਜੇ ਕਿਊਟ ਹਾਂ ਨਹੀਂ ਮਿਹਨਤਾਂ ਥੋੜੀਆਂ ਕੀਤੀਆਂ ਇੱਥੇ ਇਹਦਾ ਪਿਓ ਸੀ ਸਾਦਕਾਬਾਦ ਨੂੰ ਗੱਡੀ ਚਲਾਉਂਦਾ ਫੇਰ ਥੱਕਿਆ ਹੁੰਦਾ ਸੀ ਥੱਕਿਆ ਅੱਛਾ ਆ ਸਾਰੀ ਉਹਦੀ ਥਕਾਵਟ ਆ ਘਰ ਦੇ ਦਰਵਾਜ਼ੇ ਨੂੰ ਹਾਰਨ ਮਾਰ ਕੇ ਲੰਘਣਾ ਉਹਨੇ ਗੱਡੀ ਅੱਡੇ 'ਚ ਖੜੀ ਕਰਨ ਜਾਣੀ ਮੈਨੂੰ ਪਤਾ ਲੱਗ ਜਾਣਾ ਮੈਂ ਪਹਿਲੇ ਕੰਧ ਨੂੰ ਹੱਥ ਲਾ ਲੈਣੀ ਕਿਉਂ ਮੈਨੂੰ ਪਤਾ ਸੀ ਥਕਾਵਟਾਂ ਨਾਲ ਭਰਿਆ ਹੋਊਗਾ ਅੱਛਾ ਤੁਹਾਡਾ ਜਦੋਂ ਵਿਆਹ ਹੋਇਆ ਹਾਂ ਤੁਹਾਡੀ ਉਮਰ ਕਿੰਨੀ ਕੁ ਸੀ ਨਹੀਂ ਮੇਰੀ ਉਮਰ ਤਾਂ ਥੋੜੀ ਜਿਹੀ ਸੀ 14-15 ਸਾਲ ਮੇਰੀ ਉਮਰ ਸੀ ਹਾਏ 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 ਤੇ ਜ਼ੁਲਮ ਕੀਤਾ ਨਾ ਕੁੜੀ ਤੇ 14-15 ਤੇ ਸਾਲ ਇਹਨਾਂ ਦੇ ਪਿਓ ਦੀ ਉਮਰ ਸੀ 43 ਸਾਲ ਅੱਛਾ ਐਡਾ ਜਵਾਨ ਕਮਰੇ 'ਚ ਵੜਿਆ ਮੇਰੇ ਤਾਂ ਪੈਰਾਂ ਤੋਂ ਜ਼ਮੀਰ ਕੱਢਤੀ ਉਹਨੇ ਉਹ ਕਿਉਂ ਐਡਾ ਸਿਲੰਡਰ ਚੱਕੀ ਫਿਰੇ ਉਹਦਾ ਗੈਸ ਬੜਾ ਜਾਂਦਾ ਸੀ ਨਾ
ਸਿਲੰਡਰ ਦੇ ਨਾਲ ਗੈਸ ਦਾ ਕੀ ਤਲਕ ਹੈ? ਉਹਦੇ ਵਿੱਚ ਗੈਸ ਭਰਿਆ। ਐਂ ਲੱਗਦਾ ਸੀ ਪੁੱਤ ਮੇਰੇ ਜਿਵੇਂ ਗੈਸ ਹੀ ਭਰਿਆ। ਵਾਹ ਬਣ। ਅੱਛਾ, ਜਦੋਂ ਤੁਹਾਡਾ ਵਿਆਹ ਹੋਇਆ ਹਾਂ ਤੁਹਾਨੂੰ ਮਜ਼ਾ ਆਇਆ? ਹਾਏ ਨਹੀਂ ਮਜ਼ਾ ਮੈਨੂੰ ਕਾਹਦਾ ਆਉਣਾ, ਮੈਨੂੰ ਤਾਂ 2-3 ਮਹੀਨੇ ਬਾਅਦ ਆਉਣ ਲੱਗਾ। ਉਹ ਕਿਉਂ? ਉਸ ਤੋਂ ਪਹਿਲੇ ਤਾਂ ਅੰਮੀ ਆ ਜਾ। ਅੰਮੀ ਆ ਜਾ, ਕਾਫਰ ਆ ਗਿਆ। ਬੇ ਮੁੜ ਜਾ, ਮੈਂ ਤੈਨੂੰ ਕਹਿੰਦੀ ਇੱਧਰ ਆ ਜਾ। ਅੰਮੀ ਆ ਜਾ, ਆ ਜਾ। ਬੇ ਆ ਜਾ, ਕੁਛ ਨਹੀਂ ਕਹਿੰਦਾ। ਬੇ ਹੁਣ ਵਿਆਹ ਤਾਂ ਹੋ ਗਿਆ, ਹੁਣ ਉਹਨੇ ਕੀ ਕਹਿਣਾ ਸਾਨੂੰ? ਮੈਂ ਤੇਰੇ ਕੋਲ ਕਹੂੰਗਾ। ਹਾਸਾ ਤੇ ਬਹੁਤ ਰਾਸ਼ਦ ਕੰਨ ਦਾ ਪਰਦਾ ਪਾੜ ਚੱਲਾ ਸੀ। ਹਾਂ ਬੱਚਿਆਂ ਵੀ ਇਹੀ ਆ। ਤੁਸੀਂ ਖੈਰ ਨਾਲ ਕੌਣ ਹੋ ਜੀ? ਇਹ ਸਵਾਰੀ ਲਾਉਣ ਆਇਆ ਇੱਥੇ। ਓਏ ਚਾਹੇ ਜਾ ਪਾਗਲ ਐਵੇਂ ਕਿੱਡਾ ਸੋਹਣਾ ਯਾਰ, ਬੜਾ ਮੂੰਹ ਟੈਟ ਹੀ। ਟੈਟ ਹੀ ਹੋਣਾ ਜਦੋਂ ਧੁੰਦ ਜੀ ਵੀ ਰਕਸ਼ਾ ਚਲਾਉਣ ਨੂੰ ਆਉਣਾ। ਕਬਜ਼ ਨਾਲ ਵੀ ਸਵੈਲਿੰਗ ਹੋ ਜਾਂਦੀ ਹੈ। ਅੱਜ ਕਬਜ਼ਾਂ ਹੁੰਦੀਆਂ ਮੁਕੱਦਰਾਂ ਵਾਲਿਆਂ ਨੂੰ, ਇਹਨੂੰ ਕਾਹਦੀਆਂ ਕਬਜ਼ਾਂ? ਇਹਨੂੰ ਤਾਂ ਕਬਜ਼ ਤੋੜ ਨਹੀਂ ਆਉਂਦੀ। ਅੱਛਾ, ਇਹ ਤਾਂ ਘੁੰਮਦਾ ਹੀ ਉੱਤੇ ਬਹਿ ਕੇ ਏਡਾ ਸੋਹਣਾ। ਅੱਜ ਸਾਡੇ ਪ੍ਰਾਹੁਣੇ ਆਉਣੇ ਆ। ਅੱਛਾ। ਬਨੇਰੇ ਤੇ ਕਾਂ ਪੈ ਗਿਆ ਹੈ। ਉਹ ਤਾਂ ਥੱਕਿਆ ਸੀ ਤਾਂ ਬਹਿ ਗਿਆ। ਅੱਛਾ ਜੀ, ਇਹਨਾਂ ਦਾ ਕਾਰੋਬਾਰ ਕੀ ਹੈ? ਇਹ ਮੇਰਾ ਪੁੱਤ ਵੀ ਨਾ ਦੱਸੀ, ਵੀ ਨਾ ਦੱਸੀ। ਉਹ ਕਾਫਰ ਬੈਠਾ ਤਵੀਤਾ ਅੱਗੇ ਕਰਾਉਂਦਾ। ਇਹ ਮੇਰਾ ਪੁੱਤ ਲੰਡੇ ਦਾ ਕੰਮ ਕਰਦਾ, ਲੰਡੇ ਦਾ। ਨੂਰੀ ਤੇ ਚੱਲਣਾ ਨਹੀਂ, ਕਾਲਾ ਤੂੰ ਆਪ ਕਰਦਾ ਹੈ। ਅੱਛਾ, ਤੁਸੀਂ ਮੈਨੂੰ ਇੱਕ ਗੱਲ ਦੱਸੋ। ਹਾਂਜੀ ਨਹੀਂ ਸੁਣਦੇ ਸਹੀ ਤਸਲੀਮ, ਸ਼ੀਜ਼ਾ ਕਿਸੇ ਨੇ ਰੋਟੀ ਲੈ ਕੇ ਨਹੀਂ ਆਉਣਾ ਪਿੱਛੇ। ਤੂੰ ਜਾ ਤੇ ਸਹੀ, ਤੈਨੂੰ ਉੱਥੇ ਮਿਲ ਜਾਣੀ ਹੈ। ਹੋਵੇ ਕਹਿੰਦਾ ਸ਼ੀਸ਼ਾ ਰੱਖ ਕੇ ਵੀ ਨਜ਼ਰ ਨਹੀਂ ਆਉਂਦਾ। ਆਹੋ ਸਹੀ। ਕੰਮ ਇਹ ਤਾਂ ਕਿਸੇ ਨੇ ਇਹਨਾਂ 'ਚ ਰੋਟੀ ਲੈ ਕੇ ਨਹੀਂ ਆਉਣਾ। ਕਿਉਂ? ਇਹਨਾਂ ਨੇ ਸਵੇਰੇ ਉੱਠ ਕੇ ਭਲਾ ਕੀ ਕਹਿਣਾ? ਕੀ ਕਹਿਣਾ? ਆ ਕੰਜਰ ਉੱਥੇ ਖੜਾ ਆ। ਇੱਕ ਅੱਧੀ ਬਾਰਿਸ਼ ਹੋਰ ਹੋਊਗੀ, ਏਦਾਂ ਦੇ ਬੰਦੇ ਐਂ ਹੋ ਜਾਣ ਜਿਵੇਂ ਮੌਕਾ ਵਾ। ਕਿਹੜਾ ਮੌਕਾ? ਅਸੀਂ ਸਪੋਰਟਸਮੈਨ ਆ, ਸਾਨੂੰ ਐਸਾ ਮਸਲਾ ਹੀ ਕੋਈ ਨਹੀਂ। ਆਓ ਵੇ ਸਮਾਰੇ ਘਰਾਂ ਦਾ ਮਸਤ। ਬੜੀ ਅੱਛਾ, ਬੜੀ ਦੂਰੋਂ ਗੰਦੀ ਗੇਂਦ ਚੁੱਕ ਲਿਆਉਂਦਾ। ਸਟੈਮਨਾ ਸਟੈਮਨਾ ਗੱਟਰਾਂ 'ਚ ਵੀ ਵੜ ਜਾਂਦਾ। ਗੋਤਾ ਨਹੀਂ ਆਉਂਦਾ। ਹਾਂ ਨਾ ਗੋਤਾ ਕਾਲੀ ਆਉਣਾ, ਮੂੰਹ ਤੇ ਛਾਪਰ ਚੜਾਉਂਦਾ। ਮਾਂ ਮੇਰਾ ਪੁੱਤ, ਮੇਰਾ ਵਾਲਾ ਪੁੱਤ, ਮੇਰਾ ਬੱਚਾ। ਅੱਛਾ। ਇਹ ਜਦੋਂ ਹੋਣ ਵਾਲਾ ਸੀ ਬੜੀ ਮੈਂ ਮਿਹਨਤ ਕੀਤੀ। ਕਿਸ ਸ਼ੀਜ਼ਾ ਤਰ੍ਹਾਂ? ਕੀ ਗੱਲ ਕੀ ਆ? ਕਿਸੇ ਬੰਦੇ ਦੀ ਗੋਲੀ ਖਾਇਆ ਹੀ ਹੈ। ਨਹੀਂ ਨਹੀਂ, ਵੈਸੇ ਹੀ ਗਰਮ ਹੈ ਸਾਲੀਏ ਨਾ। ਮੈਨੂੰ ਤੇਰੇ ਹੱਥ ਨਹੀਂ ਲੱਗਣ ਦੇ, ਰਜ਼ਾਕ ਦੇ ਹੱਥ ਆ। ਮੈਂ ਵੀ ਕਹਿੰਦਾ ਤੇਰੇ ਲੱਕ ਦੀ ਝੋਲ ਕਿਉਂ ਨਹੀਂ ਜਾਂਦੀ? ਮੇਰਾ ਅੱਛਾ, ਮੇਰਾ ਦਿਲ ਭਲਾ ਕੀ ਕਰਦਾ ਹੈ? ਕੀ ਕਰਦਾ? ਆ ਕੰਜਰ ਖੜਾ ਆ। ਅੱਛਾ ਨਾ, ਮੇਰੀ ਗੱਲ ਸੁਣੋ ਨਾ। ਅੱਛਾ, ਅੱਛੇ ਹੱਥ ਰੱਖ। ਸ਼ੀਜ਼ਾ ਜਿਹੜਾ ਸਿਪਾਹੀ ਸਾਡਾ ਵਾਕਫ ਹੁੰਦਾ ਉਹ ਹੀ ਗੁਜਰਾਤ ਗਿਆ ਹੁੰਦਾ। ਕਿਉਂ? ਜੇ ਤੂੰ ਪੜਿਆ ਗਿਆ ਨਾ, ਤੈਨੂੰ ਮੈਂ 2 ਮਿੰਟ 'ਚ ਛੁਡਾ ਦਿਆਂਗੀ। ਹਾਏ ਨਹੀਂ 2 ਮਿੰਟ 'ਚ? ਹਾਂ। ਹਾਏ ਟੁਰ ਗਿਆ 2 ਮਿੰਟ ਤੋਂ ਵੀ ਪਹਿਲਾਂ ਹੀ। ਇਸ ਤਰ੍ਹਾਂ ਕਿਸੇ ਦੀ ਬੜਾ ਤਲਕ ਸੀ ਉਹਦਾ, ਉਹ ਵੀ ਛਡਾਉਂਦਾ ਸੀ ਇੰਜ ਬੰਦੇ ਨੂੰ। ਅੱਛਾ। ਬੜਾ ਤਲਕ ਸੀ, ਐਸਾ ਜੋ ਬੜਾ। ਸਾਰੇ ਵਾਕਫ ਉਹਦੇ। ਓਏ ਅੱਛਾ, ਇਹ ਦੱਸੋ ਜਿਹੜੇ ਤੁਹਾਡੇ ਨੂੰ ਸੀ ਹਾਂਜੀ, ਸੁਹਾਗ ਰਾਤ ਵਾਲੇ ਦਿਨ ਤੁਸੀਂ ਲੌਂਗ ਕਿਸ ਕਿਵੇਂ ਕੀਤੀ? ਉਹਨੇ ਮੇਰੇ ਮੂੰਹ 'ਚ ਲੌਂਗ ਰੱਖ ਕੇ ਕਿਸ ਕਰ ਲਈ। ਲੌਂਗ ਨਹੀਂ ਵੇਖਿਆ? ਜੀ ਜੀ। ਪਿੱਛੋਂ ਬਰੀਕ ਹੁੰਦਾ ਆ, ਹਾਂ। ਅੱਗੇ ਉਹਦੇ ਕੈਪ ਜਿਹਾ ਹੁੰਦਾ। ਅੱਛਾ। ਲੌਂਗ ਹੂੰ। ਉਹ ਗਲਤ ਨਾ ਲੈ ਜਾਈ। ਮੈਂ ਤੈਨੂੰ ਲੌਂਗ ਫੜਾਵਾਂ। ਏਦਾਂ ਹੀ ਕਦੇ ਮੇਰੇ ਮੂੰਹ 'ਚ ਲੌਂਗ ਰੱਖ ਦੇਣੀਆਂ, ਕਦੇ ਲੌਂਗ ਰੱਖ ਦੇਣੇ, ਕਦੇ ਇਲਾਚੀਆਂ ਰੱਖ ਦੇਣੀਆਂ। ਆ ਸਾਰਾ ਮੇਰਾ ਗਰਮ ਮਸਾਲਾ ਹੀ ਪਿਆ। ਅੱਛਾ, ਇਹ ਦੱਸੋ ਕਿ ਉਸ ਵਕਤ ਕੋਈ ਸਟਾਈਲ ਬੰਦੇ ਸੀ ਸੁਹਾਗ ਰਾਤ 'ਚ? ਨਾ ਨਾ ਨਹੀਂ, ਉਹ ਸਟਾਈਲ ਨਹੀਂ ਸੀ ਬਣਾਉਂਦਾ, ਤੈਨੂੰ ਪਤਾ ਵੀ ਥੱਕਿਆ ਹੁੰਦਾ ਸੀ। ਅੱਛਾ। ਬਸ ਮੈਨੂੰ ਕਹਿੰਦਾ ਹਾਂ ਐਡੀ ਸਾਦਗੀ, ਕਹਿਣਾ ਟੋਏ 'ਚ ਖੜੀ ਹੋ ਜਾ। ਕੋਈ ਗੱਲਾਂ ਆਪਣੇ ਪੁੱਤਰਾਂ ਅੱਗੇ ਨਹੀਂ ਕਰੀਦੀਆਂ ਮਾਂ। ਨਾ ਨਾ ਵੇ, ਤੂੰ ਮੇਰਾ ਪੋਤਾ, ਤੇਰੇ ਤੋਂ ਕਾਹਦਾ ਹੌਲਾ? ਅੱਛਾ, ਮੇਰੀ ਤੁਸੀਂ ਗੱਲ ਸੁਣੋ। ਇਹ ਤੂੰ ਭਾਈ ਮੁਕੱਦਰ ਵਾਲਾ, ਤੇਰਾ ਸਭਾ ਥਲਤਾ ਕੁੜੀ ਨੇ। ਇਹ ਜੀ ਲੱਗਦਾ ਸੀ। ਤਸਲੀਮ। ਜਦੋਂ ਇਹ ਮੀਆਂ ਬੀਵੀ ਪਿਆਰ ਕਰਦੇ ਸੀ ਨਾ, ਹਾਂ। ਕਾਲਾ ਕਿੱਥੇ ਗਿਆ? ਓਏ ਸਾਈਡ ਵਾਲੇ ਸ਼ੀਸ਼ੇ ਇਹ ਭਾਂਡਾ ਲੈ ਖੜਾ ਹੁੰਦਾ। ਕਿਉਂ? ਬਸ ਇਹਦੇ ਮੁਕੱਦਰ ਵਾਲਾ ਕੁਛ ਆਏਗਾ ਹੀ ਉੱਥੇ। ਅੱਜ ਤਸਲੀਮ ਤੂੰ ਗਲਤੀ ਕਰ ਨਾ ਕਰਿਆ ਕਰ, ਨਾ ਕਰਿਆ ਕਰ। ਉਹ ਹੈ ਹੀ ਗੰਦੀ ਨਸਲ ਦਾ। ਓਏ ਉਹ ਕਿਤਨਾ ਤੇਰੀ
ਮਾਂ ਦੀ ਅਮੀ ਆ ਜਾ ਮੈਂ ਮੁੜ ਜਾ, ਮੈਂ ਤੈਨੂੰ ਕਹਿੰਦੀ ਆ ਇੱਧਰ ਆ ਜਾ। ਨਹੀਂ ਉਹ ਕਾ ਨਾ ਨਾ ਕੁਛ ਨਹੀਂ ਹੁੰਦਾ ਪੁੱਤ, ਉਹ ਆਪਣੇ ਨਾਨਾ ਬੂ ਨਾਲ ਕੁੜੀ ਪਿਆਰ ਹੀ ਬਹੁਤ ਕਰਦੀ ਆ। ਮੈਂ ਵੀ ਨਾ ਆਪੂ ਜਾ, ਮੇਰੀ ਤੇ ਜਾਨ ਹੀ ਤਸਲੀਮ। ਸ਼ੀਜ਼ਾ ਸਾਰੇ ਪੈਸੇ ਘਰ ਲੈ ਜਾਣੇ ਆ, ਨਹੀਂ ਨਹੀਂ ਨਹੀਂ, ਬਿੱਲ ਬਹੁਤ ਆਇਆ ਹੈ। ਅੱਛਾ ਕਿੰਨਾ ਆਇਆ? ਉਹ ਕਿੱਥੇ ਸਾਬੀ ਤੇ ਜਲਦੀ ਹਾਂ ਵੇ ਭਾਈ ਤੈਨੂੰ ਤਾਂ ਬਿੱਲ ਬਹੁਤੇ ਆਉਂਦੇ ਹੀ ਆਪੇ ਹੀ। ਤੂੰ ਤੇ 24 ਚੱਲ ਘੰਟੇ ਜਾਣਾ ਤਾਂ ਤੁਹਾਡਾ ਠੰਡੇ। ਪੰਪ ਚੱਲਦਾ। ਸੀਰੀਅਸ ਚਿੱਟੇ ਸਹੀ ਗੱਲ ਕਰ ਰਹੀ ਹੈ ਰਾਸ਼ਦ ਸਹੀ, ਤੁਹਾਨੂੰ ਮੈਂ ਸਹੀ ਦੱਸ ਰਹੀ ਹਾਂ। ਮੈਂ ਪਿੱਛੋਂ ਐਂਟਰੀ ਕਰਨ ਵਾਸਤੇ ਆਈ ਹਾਂ ਨਾ, ਤੇ ਇੰਜ ਕਰਕੇ ਸ਼ੀਜ਼ਾ ਮੇਰੀ ਗੱਲ ਸੁਣ। ਮੈਂ ਕਿਹਾ ਜੀ ਅਗੋ ਮੈਂ ਇਹਦੀ ਇੱਜ਼ਤ ਨਾ ਕਹਿ ਰਹੀ, ਤੇ ਪਿੱਛੋਂ ਦੀ ਹੱਥ ਫੇਰ ਕੇ ਕਹਿੰਦਾ ਆਏ ਤੇ ਸਾਲੀਏ ਇਹ ਕੋਈ ਬਚਦਾ ਆ? ਆ ਤੂੰ ਗੱਡੀ 'ਚ ਬਹਿ ਕੇ ਚੱਲ ਜਾਣਾ, ਆ ਸਾਡੇ ਮੱਥੇ ਸੂਰ ਲੱਗਣ ਲੱਗ ਪੈਣਾ ਹੈ। ਖੋਤੀ ਦੇ ਬੱਚੇ ਕੋਲੋਂ ਹੀ ਬਕਵਾਸ ਕਰੀ ਜਾਂਦਾ। ਮੇਰਾ ਤੇ ਅਕੈਡਮੀ ਦਾ ਟਾਈਮ ਆਇਆ।